ਹਾਂਜੀ ਖਾਲਸਾ ਜੀ, ਮੈਂ ਆਪਣੇ ਨਾ ਇੱਕ ਹੱਡਬੀਤੀ ਸੁਣਾਉਣੀ ਆ। ਮੇਰੇ 2 ਵੀਕਾਂ ਦੀ ਗੱਲ ਆ ਨਾ, ਆਪਣੇ ਡਰਾਈਵਰ ਦੀ ਕਾਲ ਆਈ ਪੰਜਾਬੀ ਦੀ, ਕਹਿੰਦਾ ਭਾਜੀ ਮੈਨੂੰ ਕੰਮ ਚਾਹੀਦਾ ਹੈ। ਸਰਦਾਰ ਮੁੰਡਾ 25-26 ਸਾਲ ਦੀ ਉਮਰ, ਜਸਮੀਤ ਸਿੰਘ ਉਹਦਾ ਨਾਂ। ਮੈਂ ਕਿਹਾ ਚੱਲ ਆਪਣਾ ਲਾਇਸੈਂਸ ਘੱਲਿਆ ਤੇ ਮੈਂ ਇੰਸ਼ੋਰੈਂਸ ਤੋਂ ਵੈਰੀਫਾਈ ਕਰਾਇਆ। ਉਹ ਕਹਿੰਦੇ ਵੀ ਇਹਦੀਆਂ 2 ਟਿਕਟਾਂ ਆ, ਥੋੜ੍ਹੇ ਜਿਹਾ $600-700 ਤੈਨੂੰ ਐਕਸਟਰਾ ਚਾਰਜ ਕਰਕੇ ਐਡ ਹੋਣਾ। ਜੇ 3 ਮਹੀਨੇ ਦੀ ਵੇਟ ਕਰਨੀ ਆ ਤੇ ਫਿਰ ਕੋਈ ਐਕਸਟਰਾ ਚਾਰਜ ਨਹੀਂ, ਇੰਸ਼ੋਰੈਂਸ ਨਹੀਂ ਕਰਨਾ। ਮੈਂ ਦੁਬਾਰਾ ਕਾਲ ਕੀਤੀ ਡਰਾਈਵਰ ਨੂੰ, ਮੈਂ ਕਿਹਾ ਵੀ ਮਿੱਤਰਾ ਆਹ ਗੱਲ ਆ ਵੀ ਜੇ ਤੂੰ 3 ਮਹੀਨੇ ਵੇਟ ਕਰ ਲਾ। ਨਹੀਂ ਭਾਈ ਯਾਰ ਮੇਰੇ ਤੋਂ ਕੰਮ ਹੈ ਨਹੀਂ, ਮੇਰਾ ਬੜਾ ਔਖਾ ਆ, ਸਰਦਾ ਨੀਗਾ। ਕੋਈ ਗੱਲ ਨਹੀਂ ਤੁਸੀਂ ਕਰ ਦਿਓ, ਮੈਂ ਕੰਮ ਕਰੂੰਗਾ। ਮੈਂ ਕਿਹਾ ਚੱਲ ਠੀਕ ਆ। ਬਾਹਲੇ ਟਾਲੇ ਅਸੀਂ ਤੇ ਮੈਂ ਉਹਦਾ ਨਾਂ ਐਡ ਕਰਵਾਤਾ। ਮੇਰੇ ਤੋਂ 700 ਤੇ ਮੇਰੇ ਖਿਆਲ $30-35 ਇੰਸ਼ੋਰੈਂਸ ਨੇ ਚਾਰਜ ਕਰ ਲਿਆ। ਮੈਂ ਡਰੱਗ ਟੈਸਟ ਕਰਵਾ ਲਿਆ। ਡਰੱਗ ਟੈਸਟ ਦੇ ਵੀ $150-200 ਲੱਗਾ ਹੋਊਗਾ, ਪਤਾ ਨਹੀਂ, ਮੈਨੂੰ ਇਨਵਾਈਸ ਆਉਣੀ ਉਹਨਾਂ ਦੀ। ਤੇ ਉਸ ਤੋਂ ਬਾਅਦ ਫੋਨ ਹੀ ਚੱਕਣੋਂ ਹਟ ਗਿਆ। ਇੱਕ ਦਿਨ ਮੈਂ ਕਾਲ ਕੀਤੀ, ਮੈਂ ਕਿਹਾ ਵੀ ਤੇਰਾ ਲੋਡਰ ਟਰੇਲਾ ਖੜਾ ਜਾੜ ਚ ਲੈ ਜਾ ਕੇ। ਨਹੀਂ ਭਾਜੀ ਅੱਜ ਤਾਂ ਮੈਂ ਜਾਣਾ ਨਹੀਂ, ਅੱਜ ਮੈਂ ਬਿਜੀ ਹਾਂ। ਇੱਕ ਦਿਨ ਮੇਰਾ ਵੋਲਟ ਗਵਾਚ ਗਿਆ, ਇੱਕ ਦਿਨ ਮੇਰਾ ਫੋਨ ਗਵਾਚ ਗਿਆ। ਮੇਰਾ $1000 ਲਵਾ ਗਿਆ ਤੇ ਹੁਣ ਤੇ ਨਾ ਕਾਲ ਚੱਕਦਾ ਤੇ ਨਾ ਮੈਸੇਜ ਕਰਦਾ ਕੋਈ ਬੈਕ। ਤੇ ਮੈਂ ਵਕੀਲ ਨਾਲ ਗੱਲ ਕੀਤੀ, ਵਕੀਲ ਕਹਿੰਦਾ ਮੈਂ $2500-3000 ਲਊਂਗਾ, ਪਰ ਇਹਨੂੰ ਕਹਿੰਦਾ ਮੈਂ 6 ਮਹੀਨੇ ਅਦਾਲਤ ਚ ਝੜੀਸ ਦਊਂਗਾ। ਕੀ ਗੱਲ ਇਹ ਕਰ ਸਕਦੇ ਹਾਂ ਅਸੀਂ ਭਾਜੀ ਜਾਂ ਨਹੀਂ ਨਾ ਕਰੀਏ? ਇਹਦੇ ਬਾਰੇ ਪੁੱਛਣਾ ਜੀ। ਥੈਂਕ ਯੂ। ਬਿਲਕੁਲ ਜੀ, ਇਸ ਚੀਜ਼ ਦੇ ਉੱਤੇ ਮੈਂ ਤੁਹਾਡੇ ਨਾਲ ਇੱਕ ਚੀਜ਼ ਗੱਲ ਕਹਿਣੀ ਚਾਹੂੰਗਾ ਕਿ ਇੱਥੇ ਅਸੀਂ ਜਿਹੜਾ ਗੱਲਾਂ ਸੁਣ ਕੇ ਜਾਂ ਮੋਹ ਵਸ ਜਾਂ ਜਿਹੜੀਆਂ ਉਹ ਚੀਜ਼ਾਂ ਕਰ ਬੈਠੇ ਆ, ਉਹਦਾ ਇਹ ਨਤੀਜਾ ਹੈਗਾ। ਜਿਹੜਾ ਡਰਾਈਵਰ ਹਾਇਰਿੰਗ ਦਾ ਪ੍ਰੋਸੈਸ ਹੈਗਾ ਉਹ ਬਹੁਤ ਸਿੱਧਾ ਤੇ ਉਹ ਸਿੰਪਲ ਹੈਗਾ। ਜਿੰਨੀ ਦੇਰ ਤੱਕ ਡਰਾਈਵਰ ਤੁਹਾਨੂੰ ਆਪਣੀ ਐਪਲੀਕੇਸ਼ਨ ਨਹੀਂ ਭਰਦਾ ਹੈਗਾ, ਜਿੰਨੀ ਦੇਰ ਤੱਕ ਉਹ ਆਪਣਾ ਡਰਾਈਵਰ ਲਾਇਸੈਂਸ ਆਪਣੀਆਂ ਸਾਰੀਆਂ ਚੀਜ਼ਾਂ ਨਹੀਂ ਕਰਦਾ ਹੈਗਾ, ਤੁਸੀਂ ਡਰੱਗ ਟੈਸਟ ਕਰਵਾਉਣਾ ਹੈਗਾ। ਡਰਾਈਵਰ ਨੂੰ ਕਹੋ ਕਿ ਡਰੱਗ ਟੈਸਟ ਕਰਵਾਓ, ਜਾ ਕੇ ਆਪਣਾ ਪੈਸੇ ਉੱਥੇ ਦੇ ਆਇਓ। ਡਰੱਗ ਟੈਸਟ ਦੇ ਜਿੰਨੇ ਵੀ ਉਹ ਲੈਂਦੇ ਆ ਉਹ ਤੁਹਾਨੂੰ ਪਹਿਲੇ ਚੈੱਕ ਦੇ ਵਿੱਚ ਰੀਇੰਬਰਸ ਹੋ ਜਾਣਗੇ। ਠੀਕ ਆ। ਦੂਸਰੀ ਚੀਜ਼ ਆ, ਤੁਸੀਂ ਸਾਰੀ ਚੀਜ਼ ਉਹਨੂੰ ਬਿਠਾਓ, ਡਰਾਈਵਰ ਨੂੰ ਲਿਆਓ, ਕਿਉਂਕਿ ਜਦੋਂ ਤੁਸੀਂ ਉਹ ਚੀਜ਼ਾਂ ਪਹਿਲਾਂ ਕਰਦੀਆਂ, ਤੁਸੀਂ ਉਹਦੀ ਡਰਾਈਵਰ ਐਪਲੀਕੇਸ਼ਨ ਨਹੀਂ ਲਈ, ਤੁਸੀਂ ਵੈਰੀਫਿਕੇਸ਼ਨ ਨਹੀਂ ਕੀਤੀ, ਤੁਸੀਂ ਉਹਦੀ ਬੈਕਗਰਾਊਂਡ ਚੈੱਕ ਨਹੀਂ ਕੀਤਾ, ਤੁਸੀਂ ਕੁਛ ਨਹੀਂ ਕੀਤਾ ਔਰ ਤੁਸੀਂ ਉਹਦਾ ਨਾਂ ਇੰਸ਼ੋਰੈਂਸ ਕਹਿੰਦੇ ਕਿ ਐਡ ਕਰਵਾਤਾ, ਦੈਟ ਇਜ਼ ਯੋਰ ਮਿਸਟੇਕ। ਠੀਕ ਹੈ ਨਾ, ਤੁਹਾਡੀ ਮਿਸਟੇਕ ਹੈਗੀ ਆ, ਕੰਪਨੀ ਦੀ ਮਿਸਟੇਕ ਹੈਗੀ ਆ। ਕੰਪਨੀ ਇਹ ਚੀਜ਼ ਨਾ ਕਰੇ। ਕੰਪਨੀ ਇੱਦਾਂ ਦੇ ਜਿਹੜੀਆਂ ਅਸੀਂ ਬਾਰ-ਬਾਰ ਕਹਿੰਦੇ ਆ ਕਿ ਸਾਡੇ ਜਿਹੜੇ ਹਾਇਰਿੰਗ ਪ੍ਰੋਸੈਸ ਹੈਗੇ ਆ, ਸਾਡੇ ਪੰਜਾਬੀ ਕਮਿਊਨਿਟੀ ਨੇ, ਮੈਂ ਖਾਸ ਕਰਕੇ ਇੱਥੇ ਪੰਜਾਬੀ ਕਮਿਊਨਿਟੀ ਦਾ ਕਹਿਣਾ, ਸਾਡੀ ਕਮਿਊਨਿਟੀ ਨੇ ਸੱਤਿਆਨਾਸ਼ ਕਰ ਦਿੱਤਾ ਉਸ ਹਾਇਰਿੰਗ ਪ੍ਰੋਸੈਸ ਦਾ। ਸੋ ਜੇ ਹਾਇਰਿੰਗ ਪ੍ਰੋਸੈਸ ਤੁਸੀਂ ਸਹੀ ਢੰਗ ਨਾਲ ਕਰੋ, ਜੇ ਹਾਇਰਿੰਗ ਪ੍ਰੋਸੈਸ ਤੁਸੀਂ ਸਹੀ ਤਰੀਕੇ ਦੇ ਨਾਲ ਕਰੋ, ਤੇ ਆਈ ਡੋਂਟ ਥਿੰਕ ਸੋ ਤੁਹਾਨੂੰ ਇਹ ਪ੍ਰੋਬਲਮ ਆਊਗੀ, ਇਹ ਤੁਹਾਨੂੰ ਇਸ਼ੂ ਆ। ਸੋ ਇੱਥੇ ਅਸੀਂ ਸਿਰਫ ਉਹਨੂੰ ਨਹੀਂ ਅਸੀਂ ਜ਼ਿੰਮੇਵਾਰ ਮੰਨਦੇ, ਕਿਉਂਕਿ ਉਹਦੀ ਹੀ ਡੋਂਟ ਹੈਵ ਅ ਸਕਿਨ ਇਨ ਦ ਗੇਮ। ਉਹਦਾ ਕੋਈ ਵੈਲਿਊ ਨਹੀਂ ਹੈਗੀ, ਉਹਦਾ ਕੁਛ ਨਹੀਂ ਲੱਗਾ ਹੈਗਾ, ਇਸ ਕਰਕੇ ਉਹ ਇਦਾਂ ਬਿਹੇਵ ਕਰ ਰਿਹਾ ਹੈਗਾ। ਜੇ ਉਹਨੇ 2 ਘੰਟੇ ਲਾ ਕੇ ਐਪਲੀਕੇਸ਼ਨ ਭਰੀ ਹੁੰਦੀ, ਆਪ ਦਾ ਜਾ ਕੇ ਡਰੱਗ ਟੈਸਟ ਕਰਾਇਆ ਹੁੰਦਾ, ਪੈਸੇ ਆਪਣੇ ਪੱਲੇ ਦਿੱਤੇ ਹੁੰਦੇ, MVR ਰਿਪੋਰਟ DMV ਜਾ ਕੇ ਖੜ ਕੇ ਕਢਾ ਕੇ ਲਿਆਣ ਕੇ ਤੁਹਾਨੂੰ ਦਿੱਤੀ ਹੁੰਦੀ, ਸਭ ਕੁਝ ਪ੍ਰੋਪਰ ਕੀਤਾ ਹੁੰਦਾ ਤੁਸੀਂ, ਤਾਂ ਫਿਰ ਉਹਦੀ ਸਕਿਨ ਇਨ ਦ ਗੇਮ ਹੁੰਦੀ, ਫਿਰ ਉਹ ਆਪੇ ਤੁਹਾਨੂੰ ਜਵਾਬ ਦਿੰਦਾ। ਹੁਣ ਉਹਦਾ ਕੁਝ ਹੈ ਨਹੀਂ ਵਿੱਚ, ਤੁਸੀਂ ਆਪਣੇ ਕਰ ਲਿਆ, ਤੇ ਇਸ ਕਰਕੇ ਤੁਹਾਨੂੰ ਇਹ ਜਿਹੜੀ ਸਿਚੁਏਸ਼ਨ ਦੇਖਣੀ ਪੈ ਰਹੀ ਹੈ। ਮਨੀ ਵਾਈਜ਼ ਵਰਥ ਇਟ ਨਹੀਂ ਹੋਣਾ। ਜੇ ਤੁਹਾਡਾ ਵਕੀਲ $2-3,000 ਲੈ ਵੀ ਲਿਆ, ਬਣਨਾ ਕੁਛ ਨਹੀਂ ਇਹਦਾ। ਨਹੀਂ ਭਾਜੀ, there's nothing you can do. There's nothing you can do. You can simply say कि I don't want to work with him. That's it. There's nothing. ਵਕੀਲ cannot do anything. ਵਕੀਲ ਠੀਕ ਆ, ਉਹ ਜਿਹੜਾ ਅਦਾਲਤਾਂ 'ਚ ਘੜੀਸਣ ਵਾਲਾ, ਜੇ ਤੁਸੀਂ ਹੁਣ $1000 ਦਾ ਨੁਕਸਾਨ ਪਹਿਲਾਂ ਕਰ ਲਿਆ, 2-3,000 ਵਕੀਲ ਨੂੰ ਦੇ ਕੇ ਉਹਨੂੰ ਜੇ 6 ਵੀ ਲਾਓਗੇ ਤਾਂ ਕੁਝ ਨਹੀਂ ਬਣਨਾ। ਕਿਸੇ ਜੱਜ ਨੇ ਕੋਰਟ 'ਚ ਕੇਸ ਨਹੀਂ ਸੁਣਨਾ ਜੀ। ਬਿਲਕੁਲ ਜੀ, ਕੋਰੇ ਕਰਾਰੇ ਰਹਿਣਾ ਪੈਣਾ। ਬਿਜ਼ਨਸ ਕਰਨਾ ਹੈ ਤਾਂ ਇਹ ਬੜਾ ਕੰਮ ਔਖਾ ਆ। ਤੁਸੀਂ ਆਪਣੇ ਮਨ ਦੇ ਵਿੱਚ ਹਮਦਰਦੀ ਰੱਖ ਕੇ ਕਰ ਲਿਆ, ਪਰ ਇਵੈਂਚੁਅਲੀ ਆਪਾਂ ਦੇਖਿਆ ਵੀ ਅਗਲੇ ਬੰਦੇ ਦੀ ਉਹ ਮਰਜ਼ੀ ਤੇ ਆ। ਸੋ ਜਦੋਂ ਤੁਸੀਂ ਬਿਜ਼ਨਸ ਰਨ ਕਰ ਰਹੇ ਆ ਤਾਂ ਜੇ ਵੈਲ ਰਨ ਮਸ਼ੀਨ ਚਲਾਉਣੀ ਆ ਤਾਂ ਫਿਰ ਬਾਏ ਦਾ ਬੁੱਕ ਜਿਹੜਾ ਉਹ ਚੱਲੋ। ਨੋ ਡਾਊਟ ਆਪਾਂ ਕਈ ਵਾਰੀ ਮਦਦ ਕਰ ਜਾਂਦੇ ਆ, ਇੱਦਾਂ ਹੋ ਜਾਂਦਾ, ਹਮਦਰਦੀ ਆ ਜਾਂਦੀ ਆ, ਪਰ ਇਹੋ ਜਿਹੀਆਂ ਚੀਜ਼ਾਂ ਤੋਂ ਸਬਕ ਵੀ ਜਿਹੜਾ ਉਹ ਮਿਲਦਾ ਆ ਵੀ ਭਾਈ ਇੱਦਾਂ ਕਿਤੇ ਦਾ ਇਵੈਂਚੁਅਲੀ ਫਾਇਦਾ ਕੋਈ ਨਹੀਂ ਹੋ ਰਿਹਾ ਹੁੰਦਾ। ਜੇ ਅਗਲਾ ਵੀ ਉੱਦਾਂ ਦਾ ਹੋਵੇ ਤਾਂ ਹੀ ਗੱਲ ਬਣਦੀ, ਨਹੀਂ ਤਾਂ ਨਹੀਂ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਜੀ, ਖਾਲਸਾ ਜੀ ਤੇ ਰਾਜਕਰਨਵੀਰ ਜੀ ਤੇ ਰਮਨ ਜੀ, ਪੰਜਾਬੀ ਰੇਡੀਓ ਦੇ ਸਾਰੇ, ਪੰਜਾਬੀ ਰੇਡੀਓ USA ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਜੀ ਇਹ ਜਿਹੜੇ ਕੰਮ ਹੁੰਦੇ ਆ ਨਾ, ਹੇਰਾ ਫੇਰੀਆਂ ਕਰਦੇ, ਕਾਗਜ਼ਾਂ ਜਾਂ ਘੱਟ ਵੱਧ ਕਰਦੇ, ਜਿਹੜਾ ਇੱਕ ਦੂਜੇ ਨੂੰ ਦੱਸਦੇ ਨਹੀਂ ਵੀ ਪੜਦੇ ਨਾ, ਜਿਵੇਂ ਇੱਕ ਦੂਜੇ ਤੋਂ ਬੱਚਿਆਂ ਨੂੰ ਬਾਹਰ ਨੂੰ ਘੱਲਦੇ ਨਾ, ਘਰਦਿਆਂ ਨੂੰ ਨਹੀਂ ਦੱਸਦੇ ਵੀ ਕਦੋਂ ਜਾਣਾ, ਕਿੱਧਰ ਜਾਣਾ, ਹਨਾ। ਇਹ ਤਾਂ ਹੀ ਇਹ ਕਾਰਨ ਬਣਦੇ ਆ।
ਤੇ ਜਦੋਂ ਇਹ ਕਾਰਨ ਬਣਦਾ ਨਾ, ਪੈਸੇ ਭਾਵੇਂ ਲੱਗ ਜਾਣ, ਪਰ ਗੱਲ ਇਹ ਆ ਵੀ ਉਹਦੀ ਤਸੱਲੀ ਕਰਾ ਦਿਓ ਗਾਂ ਵਾਸਤੇ, ਫਿਰ ਗਾਂ ਵਾਸਤੇ ਇਹ ਕੰਮ ਨਹੀਂ ਕਰਦੇ। ਇਹਨਾਂ ਨੇ ਨਾ, ਆਪਣੇ ਪੰਜਾਬੀਆਂ ਨੇ ਤਾਂ ਆਪਦਾ ਰੈਪੂਟੇਸ਼ਨ ਵਰਲਡ ਵਾਈਡ ਤੇ ਗਵਾਈ ਜਾਂਦੇ, ਜਿਹੜੇ ਬੰਦੇ ਚੰਗਾ ਬਣਾਉਂਦੇ ਉਹਨਾਂ ਦਾ ਵੀ ਉਹ ਖੇਚ ਪਾਈ ਜਾਂਦੇ ਹਨਾ। ਤੇ ਦੂਜਾ ਨੰਬਰ, ਜੇ ਰਮਨ ਜੀ ਵਾਲੀ ਜਿਹੜੀ ਕੰਪਨੀ ਦੀ ਕਾਲ ਆਉਂਦੀ ਆ, ਉਹ ਮਾੜੀ ਜੀ ਰਿਕਾਰਡ ਕਰਕੇ ਲਾ ਕੇ ਤੇ ਫਿਰ ਮੈਨੂੰ ਹੀ ਦੱਸ ਦਿਓ, ਜੇ ਮੈਂ ਹੀ ਦੱਸ, ਜੇ ਤੁਸੀਂ ਨਹੀਂ ਦੱਸਣਾ ਤਾਂ ਇਹਨਾਂ ਨੇ ਤਾਂ ਤੁਹਾਡਾ ਦਾ ਕੰਮ ਕਰਨਾ, ਤੇ ਨਾਲ ਜਿਹੜੇ ਕਿੰਨੇ ਬੱਚੇ, ਕਿੰਨੇ ਪਰਿਵਾਰਾਂ ਦੇ ਜੀ ਉਹਦੇ ਨਾਲ ਮਰਨਗੇ। ਅੱਜ ਦੀ ਤੁਸੀਂ ਖਬਰ ਹੀ ਸੁਣੀ ਹੋਣੀ ਆ, ਇੱਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ ਜੀ, ਉਹਨੇ 3 ਪਰਿਵਾਰ ਦੇ ਜੀ ਮਾਰਤੇ, 2 ਇੱਕ ਬੱਚਾ, ਭਰਜਾਈ ਤੇ ਆਪਦਾ ਭਰਾ। ਦੇਖੋ, ਮੁੜ ਕੇ ਬਹਾਨਾ ਬਣਾ ਲੈਂਦੇ ਆ। ਇਸ ਕਰਕੇ ਮੇਰੀ ਤਾਂ ਬੇਨਤੀ ਹੈ, ਜਿਹਨੂੰ ਕਰੜੇ ਹੱਥ ਪਾਓ। ਥੈਂਕ ਯੂ ਜੀ, ਜਿਉਂਦੇ ਰਹੋ, ਪੁਲਿਸ ਕਮਾਫ ਜੀ। ਧੰਨਵਾਦ। ਸੋ ਬਿਲਕੁਲ ਰਮਨ ਜੀ, ਜਿਹੜਾ ਨਾ ਉਹ ਇਕਵਿਪਮੈਂਟ ਲੈਣ ਦਾ ਆ, ਜਿਨ੍ਹਾਂ ਨੇ 2-2, 2.5-2.5, ਪੌਣੇ 3-3 ਲੱਖ ਦੇ ਲਾਏ, ਹਾਲਾਂਕਿ ਉਸ ਟਾਈਮ ਦੇ ਉੱਤੇ ਕਈ ਜਿਹੜੇ ਆ ਆਪਣੇ ਉਲਟ ਟਿਕਟੌਕ ਵੀ ਬਣਾਉਂਦੇ ਰਹੇ, ਪੰਜਾਬੀ ਰੇਡੀਓ USA ਵਾਲੇ ਤਾਂ ਜੀ ਭੰਡੀ ਜਾਂਦੇ ਆ ਟਰੱਕਾਂ ਵਾਲਿਆਂ ਨੂੰ, ਆਹ ਕਰੀ ਜਾਂਦੇ, ਉਹ ਕਰੀ ਜਾਂਦੇ। ਪਰ ਹੁਣ ਜਦੋਂ ਆਪਾਂ ਨਗਰ ਕੀਰਤਨਾਂ 'ਚ ਜਾਂ ਬਾਕੀ ਜਿੱਥੇ ਫੰਕਸ਼ਨ ਹੁੰਦੇ ਜਾਂਦੇ, ਬਹੁਤ ਸਾਰੇ ਆਪਾਂ ਨੂੰ ਆਪਣੇ ਭਰਾ ਮਿਲਦੇ, ਕਹਿੰਦੇ ਵੀ ਯਾਰ ਅਸੀਂ ਬਚ ਗਏ, ਤੁਹਾਨੂੰ ਸੁਣਿਆ ਜੇ ਉਹ। ਤੇ ਹੁਣ ਇੱਕ ਤਾਂ ਵੈਸੇ ਗੱਲ ਬਣਦੀ ਆ, ਦੇਖੋ ਜਦੋਂ ਆਪਾਂ ਘਰ ਲੈਂਦੇ ਆ ਕੋਈ 3-4-5 ਲੱਖ ਦਾ ਹਨਾ, ਐਸਕਰੋ ਥਰੋ ਹੁੰਦਾ, ਸਾਰਾ ਪੇਪਰ ਵਰਕ, ਨੋਟਰੀ, ਐਵਰੀਥਿੰਗ, ਲੋਨ ਚੈੱਕ ਹੁੰਦਾ। ਹੁਣ ਜਦੋਂ ਤੁਸੀਂ 2.5-3 ਲੱਖ ਦਾ ਜੇ ਟਰੱਕ ਲੈਂਦੇ ਆ, ਹੁਣ ਜਿੱਦਾਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਬਾਈ ਕੀਤਾ ਸੀ, ਲੀਜ਼ ਕੀਤਾ ਸੀ, ਰੈਂਟ ਕੀਤਾ ਸੀ, ਜੇ ਕਿਸੇ ਲਾਇਰ ਨੂੰ ਦਿਖਾਲ ਕੇ ਜੇ ਤੁਹਾਡਾ $500 ਜਾਂ $1000 ਵੀ ਲੱਗ ਜਾਂਦਾ, ਤਾਂ ਤੁਹਾਨੂੰ ਘੱਟੋ ਘੱਟ ਨੀਂਦ ਤਾਂ ਵਧੀਆ ਆਊਗੀ ਕਿ ਨਹੀਂ?